ਉਹ ਇਹ ਦੱਸ ਰਹੇ ਆ ਵੀ ਯੂਰਪੀਅਨ ਸੰਘ ਵਾਲੇ ਹੰਗਰੀ, ਸਲੋਵਾਕੀਆ ਤੇ ਚੈਕ ਰਿਪਬਲਿਕ ਆ, ਇਹਨਾਂ ਨੂੰ ਕੁਛ ਵਕਤ ਇਸ ਦੇ ਵਿੱਚ ਵਧੇਰੇ ਦੇਣਗੇ, ਕਿਉਂਕਿ ਇਹਨਾਂ ਮੁਲਕਾਂ ਨੇ ਰੂਸ ਦੇ ਤੇਲ ਦੇ ਉੱਤੋਂ ਟੇਕ ਘਟਾਉਣ ਨੂੰ ਵੱਧ ਵਕਤ ਮੰਨਿਆ ਸੀਗਾ। ਸੋ ਉਧਰ ਨਾਲ ਦੇ ਨਾਲ ਗਰੀਸ ਵੀ ਅਜੇ ਹਾਲ ਦੀ ਘੜੀ ਅੜਿਆ ਪਿਆ ਆ ਸ਼ਿਪਿੰਗ ਦੇ ਉੱਤੇ ਬੈਨ ਲਾਉਣ ਦੇ ਲਈ, ਆਇਲ ਸ਼ਿਪਿੰਗ ਦੇ ਉੱਤੇ ਬੈਨ ਲਾਉਣ ਦੇ ਲਈ। ਸੋ ਉਸ ਕਰਕੇ ਉਸ ਨੂੰ ਵੀ ਪੋਸਟਪੋਨ ਜਿਹੜਾ ਉਹ ਕਰ ਰਹੇ ਆ। ਸੋ 20 ਤੋਂ ਵੱਧ ਮੁਲਕਾਂ ਦੇ ਇਸ ਬਲਾਕ ਦੇ ਦੁਆਰਾ ਬਹੁਤੇ ਮੁਲਕ ਇਸ ਹਾਮੀ ਭਰ ਰਹੇ ਨੇ ਵੀ ਭਾਈ ਜਿਹੜੀਆਂ ਰੂਸ ਦੇ ਉੱਤੇ ਤੇਲ ਦੀਆਂ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਜਾਣੀਆਂ ਚਾਹੀਦੀਆਂ ਆ, ਵੀ ਉਹਨਾਂ ਦਾ ਤੇਲ ਜਿਹੜਾ ਉਹ ਵਰਤਣਾ ਆ ਉਹ ਬੰਦ ਕਰ ਦਿੱਤਾ ਜਾਵੇ। 3 ਮਹੀਨੇ ਦਾ ਟ੍ਰਾਂਜ਼ਿਸ਼ਨ ਟਾਈਮ ਜਿਹੜਾ ਉਹ ਮੰਗ ਰਹੇ ਨੇ ਯੂਰਪੀਅਨ ਸੰਘ ਵਾਲੇ, ਵੀ ਇਹ ਜਿਹੜੀਆਂ ਸ਼ਿਪਿੰਗ ਸਰਵਿਸਿਜ਼ ਆ ਉਹ ਰਸ਼ੀਅਨ ਤੇਲ ਦੀ ਥਾਂ ਦੇ ਉੱਤੇ ਹੋਰ ਵੱਖ-ਵੱਖ ਮੁਲਕਾਂ ਤੋਂ ਤੇਲ ਲਿਆ ਜਾਵੇ। ਯੂਰਪ ਰੂਸ ਦੇ ਤੇਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਟੇਕ ਲਾ ਕੇ ਰੱਖਦਾ ਆ। ਉਹਨਾਂ ਦੇ ਉੱਤੇ ਜਿਹੜੀ ਇਸ ਦੀ ਬਹੁਤ ਜ਼ਿਆਦਾ ਟੇਕ ਆ। ਸੋ ਯੂਰਪੀਅਨ ਸੰਘ ਕੋਸ਼ਿਸ਼ ਕਰ ਰਿਹਾ ਆ ਇਸ ਡਰਾਫਟ ਨੂੰ ਇੱਕ ਲਿਆਇਆ ਜਾ ਰਿਹਾ ਆ ਵੀ ਰਸ਼ੀਅਨ ਤੇਲ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਨਿਰਭਰ ਹੈਗਾ ਆ ਯੂਰਪੀਅਨ ਸੰਘ, ਯੂਰਪ ਦੇ ਮੁਲਕ, ਉਹਨਾਂ ਨੂੰ ਉਸ ਤੋਂ ਹਟਾ ਦਿੱਤਾ ਜਾਵੇ। ਤੇ ਕਹਿੰਦੇ ਵੀ ਜੇ ਰੂਸ ਦੇ ਕੋਲ ਇਹ ਸ਼ਕਤੀ ਨਹੀਂ ਹੋਵੇਗੀ, ਇਹ ਤਾਕਤ ਨਹੀਂ ਹੋਵੇਗੀ, ਤਾਂ ਉਸ ਦੇ ਉੱਤੇ ਦਬਾਅ ਪਾਉਣਾ, ਉਸ ਨੂੰ ਜਿਹੜਾ ਆ ਸਹੀ ਕੰਮ ਕਰਾਉਣ ਦੇ ਲਈ ਜਿਹੜਾ ਉਹ ਕਰਵਾਉਣਾ ਉਸ ਦੇ ਲਈ ਸੌਖਾ ਹੋ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਡੇਵਿਡ ਬੈਨਟ ਨਾਮ ਦੇ ਇੱਕ ਬੰਦੇ ਨੂੰ ਸੂਰ ਦਾ ਜਿਹੜਾ ਦਿਲ ਸੀਗਾ ਉਹ ਪਲਾਂਟ ਕੀਤਾ ਸੀਗਾ। ਉਹਦੀ ਸਰਜਰੀ ਹੋਈ ਸੀ, ਪਰ ਉਸ ਦੀ ਹੁਣ 2 ਮਹੀਨਿਆਂ ਬਾਅਦ ਮੌਤ ਹੋ ਗਈ ਹੈਗੀ ਆ। ਮੈਰੀਲੈਂਡ ਸਕੂਲ ਆਫ ਮੈਡੀਸਨ ਜਿਹੜੀ ਯੂਨੀਵਰਸਿਟੀ ਆ, ਉੱਥੇ ਸਰਜਨ ਵਾਰਟਲੇ ਗ੍ਰਿਫਿਥ ਨੇ ਇਸ ਦੀ ਸਰਜਰੀ ਕੀਤੀ ਸੀ। 57 ਸਾਲਾਂ ਦਾ ਇਹ ਜਿਹੜਾ ਪੇਸ਼ੈਂਟ ਸੀਗਾ, 2 ਮਹੀਨੇ ਪਹਿਲਾਂ ਇੱਕ ਲੈਂਡਮਾਰਕ ਸਰਜਰੀ ਸੀ, ਇਹਨੂੰ ਕਿਹਾ ਜਾਂਦਾ ਪਿਗ ਹਾਰਟ ਟ੍ਰਾਂਸਪਲਾਂਟ। ਸੂਰ ਦਾ ਹਾਰਟ ਉਹਦੇ ਵਿੱਚ ਲਾਇਆ ਸੀ ਕਿਉਂਕਿ ਉਹਦਾ ਹਾਰਟ ਜਿਹੜਾ ਡੈਮੇਜ ਹੋ ਗਿਆ ਸੀ, ਪਰ ਹੁਣ ਉਹਦੀ ਮੌਤ ਹੋਈ ਆ। ਮੌਤ ਦਾ ਕਾਰਨ ਇਹ ਦੱਸਿਆ ਵੀ ਕਹਿੰਦੇ ਵੀ ਉਹਨਾਂ ਨੂੰ ਜਿਹੜੀ ਸੂਰ ਦਾ ਜਿਹੜਾ ਹਾਰਟ ਸੀਗਾ ਉਹ ਇਨਫੈਕਟਡ ਸੀਗਾ ਪੋਰਸੀਨ ਵਾਇਰਸ ਦੇ ਨਾਲ। ਸੋ ਇਹ ਡਾਕਟਰਸ ਨੂੰ ਪਤਾ ਨਹੀਂ ਲੱਗ ਸਕਿਆ। ਅਮਰੀਕਨ ਸੁਸਾਇਟੀ ਆਫ ਜਿਹੜੀ ਟ੍ਰਾਂਸਪਲਾਂਟੇਸ਼ਨ ਹੈਗੀ ਆ, ਉਹਨਾਂ ਨੇ ਇਹਦੇ ਵਿੱਚ ਦੱਸਿਆ ਹੈਗਾ। ਸੋ ਡਾਕਟਰਸ ਨੇ ਟ੍ਰੀਟ ਕਰਨ ਦੀ ਇਸ ਵਾਇਰਸ ਨੂੰ ਕੋਸ਼ਿਸ਼ ਜ਼ਰੂਰ ਕੀਤੀ MIT ਟੈਕਨੋਲੋਜੀ ਦੇ ਰਿਵਿਊ ਦੇ ਮੁਤਾਬਕ, ਪਰ ਉਹ ਇਸ ਨੂੰ ਨਹੀਂ ਕਰ ਸਕੇ। ਸੋ ਡਾਕਟਰਸ ਇਹ ਕਹਿੰਦੇ ਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਦਾ ਜਿਹੜਾ ਇਹ ਇਨਫੈਕਸ਼ਨ ਹੁੰਦੀ ਆ ਉਸ ਦਾ ਧਿਆਨ ਰੱਖਿਆ ਜਾਊਗਾ। ਜੀ ਦੇਖੋ, ਚਲੋ ਇਹਨਾਂ ਨੇ ਕੋਸ਼ਿਸ਼ ਕੀਤੀ। ਇੱਕ ਇਹਦੇ ਵਿੱਚ ਸਾਇੰਸ ਵਾਲੇ ਕਹਿ ਰਹੇ ਵੀ ਚੰਗੀ ਚੀਜ਼ ਓਵਰਆਲ ਇਹ ਰਹੀ ਆ ਵੀ ਟ੍ਰਾਂਸਪਲਾਂਟ ਕਰਨਾ ਜਿਹੜਾ ਉਹ ਕਾਮਯਾਬ ਰਿਹਾ। ਇਸ ਦਾ ਇਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਆਏ। ਇਹ ਇੱਕ ਮਾੜੀ ਚੀਜ਼ ਜਿਹੜੀ ਹੋਈ ਆ, ਬੰਦੇ ਦੀ ਜਾਨ ਤਾਂ ਜਿਹੜੀ ਓਬਵੀਅਸਲੀ ਚਲੇ ਗਈ ਆ, ਪਰ ਇਹ ਵੀ ਇੱਕ ਵਿਕਲਪ ਦੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਹੀਂ, ਇਹ ਹੁਣ ਕੁਛ ਕੁ ਹੋਰ ਟ੍ਰਾਂਸਪਲਾਂਟਸ ਤੋਂ ਬਾਅਦ ਦੇ ਵਿੱਚ ਹੀ ਦੇਖਿਆ ਜਾਊਗਾ। ਪਰ ਉਹ ਬੰਦੇ ਦੀ ਜਾਨ ਜਿਹੜੀ ਉਹ ਜ਼ਰੂਰ ਚਲੇ ਗਈ ਆ ਸੂਰ ਦਾ ਦਿਲ ਲਾਉਣ ਤੋਂ ਬਾਅਦ 'ਚ। ਫਰੈਜ਼ਨੋ ਦੇ ਵਿੱਚ ਕੈਟਾਲਿਟਿਕ ਕਨਵਰਟਰਸ ਦੀ ਜਿਹੜੀ ਚੋਰੀ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਈ ਆ। 2022 ਦੇ ਵਿੱਚ ਆਪਾਂ 5ਵੇਂ ਮਹੀਨੇ ਦੇ ਵਿੱਚ ਹੈਗੇ ਆ ਇਸ ਸਾਲ ਦੇ। ਫਰੈਜ਼ਨੋ ਪੁਲਿਸ ਨੇ ਹੁਣ ਤੱਕ ਦੱਸਿਆ ਵੀ 744 ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਰਿਪੋਰਟ ਹੋਈਆਂ ਆ। ਹੋ ਸਕਦਾ ਵੀ ਇਸ ਤੋਂ ਵੱਧ ਵੀ ਹੋਵੇ। 2021 ਦੇ ਵਿੱਚ ਇਹ 1225 ਦੇ ਉੱਤੇ ਸੀਗਾ। ਸੋ ਕਹਿੰਦੇ ਵੀ ਜੇ ਇਹੀ ਰਫ਼ਤਾਰ ਰਹੀ ਤਾਂ ਇਸ ਵਾਰ ਰਿਕਾਰਡ ਟੁੱਟ ਜਾਣਾ ਆ ਪਿਛਲੇ ਸਾਲ ਦੇ ਨਾਲੋਂ। ਜਿਹੜੇ ਕੈਟਾਲਿਟਿਕ ਕਨਵਰਟਰ ਹੁੰਦੇ ਆ, ਜਿਹੜੇ ਵੀ ਲੋਕ ਗੱਡੀਆਂ ਜਿਹੜੀਆਂ ਬਾਹਰ ਲਗਾਉਂਦੇ ਨੇ, ਉਹਨਾਂ ਦੇ ਲਈ ਇਹ ਹਮੇਸ਼ਾ ਹੀ ਚਿੰਤਾ ਰਹਿੰਦੀ ਆ ਵੀ ਸਵੇਰੇ ਉੱਠਦਿਆਂ ਨੂੰ ਪਤਾ ਨਹੀਂ ਗੱਡੀ 'ਚੋਂ ਆਵਾਜ਼ਾਂ ਕਿੱਦਾਂ ਦੀਆਂ ਜਿਹੜੀਆਂ ਉਹ ਆਉਣਗੀਆਂ। ਕਹਿੰਦੇ ਵੀ ਚੋਰ ਇੰਨੇ ਕੁ ਤੇਜ਼, ਇੰਨੇ ਕੁ ਮਾਹਰ ਇਸ ਚੀਜ਼ ਦੇ ਵਿੱਚ ਬਣ ਚੁੱਕੇ ਆ ਵੀ ਉਹਨਾਂ ਨੂੰ ਕੁਛ ਮਿੰਟ ਹੀ ਲੱਗਦੇ ਆ ਕਿਸੇ ਵੀ ਗੱਡੀ ਦੇ ਕੈਟਾਲਿਟਿਕ ਕਨਵਰਟਰ ਨੂੰ ਚੋਰੀ ਕਰਨ ਦੇ ਲਈ। ਕਹਿੰਦੇ ਮੈਟਰ ਆਫ ਸੈਕਿੰਡਸ, ਮਿੰਟ ਵੀ ਨਹੀਂ, ਸਕਿੰਟਾਂ ਦੇ ਵਿੱਚ ਉਹ ਆਉਂਦੇ ਨੇ। ਕਾਰਡਲੈਸ ਟੂਲਸ ਹੁੰਦੇ ਆ, ਉਸ ਦੇ ਨਾਲ ਕਹਿੰਦੇ ਵੀ ਇਸ ਨੂੰ ਚੋਰੀ ਕਰਕੇ ਲੈ ਕੇ ਜਾਣਾ ਬਹੁਤ ਸੌਖਾ ਆ। $2000 ਦਾ ਤਾਂ ਕਹਿੰਦੇ ਵੀ ਲੋਕਾਂ ਨੂੰ ਇਹ ਪਾਰਟ ਪੈ ਜਾਂਦਾ ਆ, ਤੇ ਉੱਤੋਂ ਲੇਬਰ ਦੀ ਕਾਸਟ ਵੱਖਰੀ। ਜਿਹੜੇ ਕਹਿੰਦੇ ਆ ਵੀ ਜਿਹੜੇ ਰੂਡੀ ਹੈਗੇ ਆ ਫਰੈਜ਼ਨੋ ਪੁਲਿਸ ਵੱਲੋਂ,
ਸੋਰੀ ਜਿਹੜੇ ਆਟੋ ਰਿਪੇਅਰ ਵਾਲਾ ਆ, ਕਹਿੰਦੇ ਵੀ ਇਹ ਚੋਰ ਜਿਹੜੇ ਆ ਡਿਸਕ੍ਰਿਮੀਨੇਟ ਨਹੀਂ ਕਰਦੇ। ਉਹ ਉਹਨਾਂ ਦੇ ਆਪਣਾ ਵੀ ਜਿਹੜਾ ਕੈਟਾਲਿਟਿਕ ਕਨਵਰਟਰ ਰਿਪੇਅਰ ਸ਼ਾਪ ਦੇ ਓਨਰ ਦਾ ਉਹਦੇ ਸਾਹਮਣੇ ਹੀ ਆਟੋ ਰਿਪੇਅਰ ਸ਼ਾਪ ਦੇ ਸਾਹਮਣੇ ਹੀ ਕਹਿੰਦੇ ਆ ਚੋਰੀ ਕਰਕੇ ਲੈ ਗਏ। ਕਹਿੰਦੇ ਮੈਂ ਰੌਲਾ ਪਾਉਂਦਾ ਰਹਿ ਗਿਆ, ਜਿੰਨੇ ਚਿਰ ਨੂੰ ਉੱਥੇ ਪਹੁੰਚਿਆ ਲੈ ਕੇ ਤਿੱਤਰ ਹੋ ਗਏ। ਸੋ ਇਹ ਇੱਕ ਬਹੁਤ ਵੱਡੀ ਚਿੰਤਾ ਜਿਹੜੀ ਉਹ ਬਣੀ ਪਈ ਆ। ਕਹਿੰਦੇ ਵੀ ਇਸ ਟਾਈਮ ਜਿਹੜੇ ਵੱਡੀਆਂ ਕਾਰਸ ਆ ਉਹਨਾਂ ਤੋਂ ਚੋਰੀ ਕਰਨਾ ਸੌਖਾ ਹੈ, ਕਿਉਂਕਿ ਗਰਾਊਂਡ ਕਲੀਅਰੈਂਸ ਚੰਗੀ ਆ ਤੇ ਥੱਲੋਂ ਜਿਹੜੇ ਆ ਉਹ ਵੜ ਕੇ ਉਹਨਾਂ ਨੂੰ ਈਜ਼ੀ ਆ। ਫੋਰਡ ਦੇ ਪਿਕਅਪ ਟਰੱਕਸ, ਜੀਪ ਪੈਟਰੀਅਟ, ਸਿਲਵਰਾਡੋ, ਇਕੁਇਨੌਕਸ, ਹੋਂਡਾ ਅਕੋਰਡ, ਟੋਯੋਟਾ ਕੈਮਰੀ, ਪ੍ਰੀਅਸ, ਹੋਰ ਬਹੁਤ ਸਾਰੇ ਮਾਡਲਸ ਉਹਨਾਂ ਦੀ ਲਿਸਟ ਦੇ ਉੱਤੇ ਰਹਿੰਦੇ ਆ, ਜਿਨ੍ਹਾਂ ਦਾ ਕਨਵਰਟਰ ਜਿਹੜੇ ਚੋਰੀ ਕਰਨੇ ਸੌਖੇ ਹੈਗੇ ਆ। ਸੋ ਕਹਿੰਦੇ ਵੀ ਜੇ ਤੁਸੀਂ ਸਟੋਲਨ ਵਹੀਕਲ ਪਾਰਟਸ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਆ, ਤੁਸੀਂ ਉਸ ਬੰਦੇ ਨੂੰ ਫੜਾਉਣ 'ਚ ਕਾਮਯਾਬੀ ਦਿਵਾਉਂਦੇ ਹੋ ਪੁਲਿਸ ਨੂੰ, ਤਾਂ ਤੁਹਾਨੂੰ ਕੈਸ਼ ਰਿਵਾਰਡ ਵੀ ਜਿਹੜਾ ਉਹ ਮਿਲ ਸਕਦਾ ਆ। ਇਹ ਇਕੱਲੇ ਫਰੈਸਡੋ ਦੀ ਨਹੀਂ, ਪੂਰੇ ਅਮਰੀਕਾ ਦੇ ਵਿੱਚ ਇਸ ਟਾਈਮ ਇਹ ਬਹੁਤ ਵੱਡੀ ਫਿਕਰਮੰਦੀ ਜਿਹੜੀ ਉਹ ਚੱਲ ਰਹੀ ਹੈਗੀ। ਜੀ, ਅਗਲੀ ਖਬਰ ਵੱਲ ਚਲੀਏ। ਇੰਡੀਆਨਾ ਤੋਂ ਆ ਰਹੀ ਆ। ਆਪਾਂ ਇੰਡੀਆ ਦੇ ਵਿੱਚ ਤਾਂ ਕਈ ਵਾਰੀ ਦੇਖਦੇ ਹਾਂ, ਜਿਸ ਬੰਦੇ ਦੇ ਉੱਤੇ ਮਰਡਰ ਚਾਰਜਸ ਲੱਗੇ ਹੋਣ ਉਹ ਜੇਲ੍ਹ ਦੇ ਵਿੱਚੋਂ ਹੀ ਇਲੈਕਸ਼ਨ ਜਿੱਤ ਜਾਂਦਾ ਆ। ਸੋ ਇਹੋ ਜਿਹੀ ਖਬਰ ਇੱਕ ਲੈਬਨਾਨ ਇੰਡੀਆਨਾ ਤੋਂ ਆਈ ਆ। ਇੰਡੀਆਨਾ ਦੇ ਵਿੱਚ ਇੱਕ ਬੰਦਾ ਆਪਣੀ ਵਾਈਫ ਦੇ ਮਰਡਰ ਚਾਰਜਸ ਦੇ ਵਿੱਚ ਅੰਦਰ ਹੈਗਾ ਆ। ਚਾਰਜਸ ਆ ਹਜੇ ਉਹ ਪ੍ਰੂਵ ਨਹੀਂ ਹੋਏ, ਪਰ ਉਸਨੇ ਇਲੈਕਸ਼ਨ ਲੜੀ GOP ਪ੍ਰਾਇਮਰੀ ਉੱਥੇ ਦੀ ਜਿਹੜੀ ਟਾਊਨਸ਼ਿਪ ਆ ਉਹਦੇ ਲਈ। ਐਂਡਰਿਊ ਵਿਲਹੋਟੀ 39 ਸਾਲਾਂ ਦਾ ਆ, ਤੇ ਉਸਨੇ ਆਪਣੀ ਵਾਈਫ ਨਿੱਕੀ ਵਿਲਹੋਟੀ ਨੂੰ ਕਹਿੰਦੇ ਮਾਰਿਆ ਸੀ। ਉਹਦੇ ਮਰਡਰ ਚਾਰਜਸ ਕਰਕੇ ਉਸਨੂੰ ਅੰਦਰ ਕੀਤਾ ਗਿਆ ਆ। ਤੇ ਹੁਣ ਜਦੋਂ ਉਸਨੇ ਇਲੈਕਸ਼ਨ ਲੜੀ ਤਾਂ ਇਲੈਕਸ਼ਨ ਦੇ ਵਿੱਚ 3 ਕੈਂਡੀਡੇਟ ਜਿਹੜੇ ਟੌਪ ਦੇ ਹੁੰਦੇ ਆ, ਉਹਨਾਂ ਦੇ ਵਿੱਚ ਉਹ ਆ ਗਿਆ। ਸੋ ਪ੍ਰਾਇਮਰੀ ਦੇ ਵਿੱਚ ਹੁਣ ਉਹ ਤੋਂ ਅੱਗੇ ਜਾ ਕੇ ਜਿਹੜੀ ਰੈਗੂਲਰ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਉਹ ਆਪਣੀ ਸੀਟ ਜਿੱਤ ਵੀ ਸਕਦਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜਦੋਂ ਜਿਹੜੇ ਕਾਉਂਟੀ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਭਈ ਲੀਗਲ ਰੀਜ਼ਨ ਕੋਈ ਨਹੀਂ ਹੈ ਭਈ ਉਹ ਇਲੈਕਸ਼ਨ ਨਹੀਂ ਲੜ ਸਕਦਾ, ਐਜ਼ ਲੌਂਗ ਐਜ਼ ਜਿਹੜੇ ਉਹਦੀ ਕਨਵਿਕਸ਼ਨ ਨਹੀਂ ਹੋਈ। ਹਜੇ ਤੱਕ ਉਹਦੇ ਤੇ ਮਰਡਰ ਚਾਰਜਸ ਲੱਗੇ ਹੈਗੇ ਆ। ਜੇ ਕੋਈ ਬੰਦਾ ਕਨਵਿਕਟਡ ਹੋ ਜਾਂਦਾ ਕਿਸੇ ਤਰ੍ਹਾਂ ਦੀ ਵੀ ਫੈਲਨੀ ਦਾ, ਫੇਰ ਉਹ ਨਹੀਂ ਐਲੀਜੀਬਲ ਹੈਗਾ ਕੈਂਡੀਡੇਟ ਬਣਨ ਦੇ ਲਈ। ਅਦਰਵਾਈਜ਼ ਉਹ ਜਿਹੜਾ ਆ ਐਲੀਜੀਬਲ ਹੈਗਾ ਆ। ਜੀ, ਅਗਲੀ ਜਿਹੜੀ ਗੱਲਾਂ ਦੇ ਵੱਲ ਹਰਜੋਤ ਸਿੰਘ ਜੀ ਵੱਧਦੇ ਜਾਈਏ। ਕਹਿੰਦੇ ਵੀ ਬਾਈਡਨ ਟਰੰਪ ਹੁਣਾਂ ਦਾ 2024 ਦੇ ਵਿੱਚ ਮੁੜ ਟਾਕਰਾ ਹੋ ਸਕਦਾ ਆ, ਪਰ ਕਹਿੰਦੇ ਵੀ ਕੋਈ ਵੀ ਜਾਣਾ ਹਾਲ ਦੀ ਘੜੀ ਪਹਿਲਾ ਕਦਮ ਚੱਕਣ ਤੋਂ ਗੁਰੇਜ਼ ਕਰ ਰਿਹਾ ਆ। ਬਾਈਡਨ ਹੁਣਾਂ ਨੇ ਕਿਹਾ ਸੀਗਾ ਵੀ ਜੇ ਟਰੰਪ ਇਲੈਕਸ਼ਨ ਦੁਬਾਰਾ ਲੜੂਗਾ ਤੇ ਮੈਂ ਉਸਦੇ ਮੂਹਰੇ ਜਿਹੜਾ ਉਹ ਜ਼ਰੂਰ ਆਊਂਗਾ। ਉਹਨੇ ਕਹਿੰਦੇ ਆਪਣੇ ਐਲਾਈਜ਼ ਜਿਹੜੇ ਉਸਦੇ ਸਾਥੀ ਆ ਉਹਨਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਇੱਦਾਂ ਦੱਸਿਆ ਆ। ਉਧਰ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਵੀ ਕਹਿੰਦੇ ਵੀ ਆਪਣੇ ਸਾਥੀਆਂ ਨੂੰ ਇਹ ਦੱਸਿਆ ਆ ਵੀ ਮੋਰ ਲਾਈਕਲੀ ਉਹ ਵਾਈਟ ਹਾਊਸ ਦੇ ਲਈ ਇੱਕ ਵਾਰੀ ਫੇਰ ਰਨ ਕਰ ਸਕਦੇ ਆ। ਪਿਛਲੇ ਵਾਰੀ ਕਾਫੀ ਬੁਰੀ ਤਰ੍ਹਾਂ ਇਹਨਾਂ ਦੀ ਹਾਰ ਇਸ ਦੇ ਵਿੱਚ ਹੋਈ ਸੀ, ਜਿਸ ਦੇ ਉੱਤੇ ਇਹ ਜ਼ਰੂਰ ਰੋਂਦੇ ਰਹੇ ਵੀ ਇਲੈਕਸ਼ਨ ਜਿਹੜੀ ਆ ਸਾਡੀ ਚੋਰੀ ਜਿਹੜੀ ਉਹ ਕਰ ਲਈ ਆ। ਅਦਾਲਤਾਂ ਨੇ ਹਰ ਇੱਕ ਉਹਨਾਂ ਦੇ ਉਸ ਦਾਅਵੇ ਨੂੰ ਖਾਰਜ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਜਿਹੜਾ ਵੀ ਇਹਨਾਂ ਦੇ ਵਿੱਚੋਂ ਅਗਲੀ ਵਾਰੀ ਜੇ ਮੰਨ ਲਓ ਇਹ ਦੋਨੋਂ ਹੀ ਆਉਂਦੇ ਆ, ਤਾਂ ਜਿਹੜੇ ਬੁੱਢਿਆਂ ਦੀ ਜਿਹੜੀ ਸਰਕਾਰ ਆ ਉਹ ਆਪਾਂ ਕਹਿ ਸਕਦੇ ਹਾਂ ਹਾਲ ਦੀ ਘੜੀ ਵੀ ਜਿਹੜੇ ਸਭ ਤੋਂ ਬਜ਼ੁਰਗ ਉਮਰ ਦੇ ਰਾਸ਼ਟਰਪਤੀ ਉਹ ਮਿਲੇ ਆ, ਜਿਹੜੇ ਕਈ ਵਾਰੀ ਬੋਲਦੇ ਅਕਸਰ ਜਿਹੜੇ ਉਹ ਭੁੱਲ ਜਾਂਦੇ ਨੇ। ਸੋ ਦੇਖੋ ਅੱਗੇ ਕੀ ਬਣਦਾ ਹੈ, ਪਰ ਕਹਿੰਦੇ ਵੀ ਆਪੋ ਆਪਣੇ ਐਲਾਈਜ਼ ਨੂੰ ਇਹ ਕਹਿ ਰਹੇ ਆ, ਸਾਥੀਆਂ ਨੂੰ ਦੱਸ ਰਹੇ ਆ ਵੀ ਜੇ ਬਾਈਡਨ ਖੜਿਆ ਤੇ ਮੈਂ ਵੀ ਖੜੂ, ਤੇ ਉਹ ਕਹਿੰਦੇ ਵੀ ਜੇ ਟਰੰਪ ਖੜਿਆ ਤੇ ਮੈਂ ਵੀ ਖੜੂ। ਇਹ ਨਾ ਹੋਵੇ ਦੋਨੋਂ ਸਾਈਡ ਤੇ ਇਕੱਠੇ ਹੀ ਜਿਹੜੇ ਬਾਅਦ ਚ ਖੜੇ ਹੋਣ। ਸੋ ਇਹ ਦੇਖਣ ਵਾਲੀ ਗੱਲ ਰਹੂਗੀ, ਪਰ ਮਾਹੌਲ ਪੂਰਾ ਗਰਮਾਇਆ। ਟਰੰਪ ਹੁਣਾਂ ਨੇ ਕਾਫੀ ਜ਼ਿਆਦਾ ਫੰਡ ਰੇਜ਼ਿੰਗ ਹੁਣ ਤੱਕ ਕੀਤੀ ਹੈਗੀ ਆ। ਮਿਡ ਟਰਮ ਇਲੈਕਸ਼ਨਸ ਦੀ ਉਹ ਵੇਟ ਕਰ ਰਹੇ ਆ। ਆਈ ਥਿੰਕ ਉਹਦੇ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੀ ਉਹ ਕੋਈ ਫੈਸਲਾ ਜਿਹੜਾ ਉਹ ਸੁਣਾ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜਾ ਬਰਡ ਫਲੂ ਆ ਪੰਛੀਆਂ ਕਰਕੇ ਹੁੰਦਾ ਆ, ਉਹਦਾ ਆਊਟਬ੍ਰੇਕ ਇਸ ਟਾਈਮ ਦੇ ਉੱਤੇ ਵਰਸਟ ਹੈਗਾ USA ਦੇ ਵਿੱਚ। 37 ਮਿਲੀਅਨ ਐਨੀਮਲਸ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਕਹਿੰਦੇ ਭਈ ਕਿਸਾਨਾਂ ਨੇ ਮੈਸਿਵ ਇਨਫੈਕਟਡ ਫਲੌਕਸ ਜਿਹੜੇ ਆ ਉਹ ਮਾਰੇ ਹੈਗੇ ਆ। ਕਾਰਨ ਕੀ ਹੁੰਦਾ ਆ ਭਈ 37 ਮਿਲੀਅਨ ਚਿਕਨ, ਟਰਕੀਜ਼ ਇਹਨਾਂ ਨੂੰ ਕਤਲ ਕੀਤਾ ਗਿਆ ਆ।
ਜੇ ਜਿੱਥੇ ਐਨੀਮਲਸ ਇਹ ਰੱਖੇ ਜਾਂਦੇ ਆ, ਪੰਛੀ ਰੱਖੇ ਜਾਂਦੇ ਆ, ਤੇ ਉੱਥੇ ਜੇ ਇੱਕ ਜਾਣੇ ਨੂੰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਪੈ ਜਾਏ ਤੇ ਸਾਰੇ ਨੂੰ ਜਿਹੜਾ ਆ ਉਹ ਮਾਰਨਾ ਪੈਂਦਾ ਆ। ਸੋ ਵਨ ਵਰਡ ਕਹਿੰਦੇ ਜੇ ਟੈਸਟ ਪੋਜ਼ਿਟਿਵ ਹੋ ਜਾਏ ਵਾਇਰਸ ਦੇ ਨਾਲ, ਸਾਰਾ ਹੀ ਉੱਥੇ ਦਾ ਜਿੰਨੇ ਵੀ ਉਹਨਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਮਾਰਨੇ ਪੈਂਦੇ ਆ। ਤੇ ਜਿਹੜਾ ਖਾਸ ਕਰਕੇ ਪੇਂਡੂ ਏਰੀਆ, ਰੂਰਲ ਏਰੀਆ ਹੈਗਾ ਅਮਰੀਕਾ ਦੇ ਵਿੱਚ, ਆਇਓਵਾ ਦੇ ਵਿੱਚ ਮਿਲੀਅਨਸ ਆਫ ਐਨੀਮਲਸ ਕਹਿੰਦੇ ਵੀ ਉਹਨਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ। ਸੋ ਹੁਣ ਇੱਕ ਤਾਂ ਇਹ ਹੈਗੀ ਪ੍ਰੋਬਲਮ, ਦੂਸਰੀ ਪ੍ਰੋਬਲਮ ਇਹ ਆ ਕਹਿੰਦੇ ਵੀ ਫੂਡ ਸ਼ਾਰਟੇਜ ਵੀ ਜਿਹੜੀ ਆ ਬਹੁਤ ਹੋ ਸਕਦੀ ਹੈਗੀ ਆ। ਮੀਟ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਪਤਾ ਵੀ ਪਿਛਲੇ ਮਹੀਨਿਆਂ ਦੇ ਵਿੱਚ ਮੀਟ ਦੀਆਂ ਪ੍ਰਾਈਸਿਸ ਆਲਰੇਡੀ ਜਿਹੜੀਆਂ ਬਹੁਤ ਉੱਪਰ ਚਲੇ ਗਈਆਂ ਹੈਗੀਆਂ। ਜੀ, ਸੋ ਬਿਲਕੁਲ ਅਗਲੀ ਜਿਹੜੀ ਖਬਰ ਕਰਦੇ ਜਾਈਏ ਤਾਂ ਐਮਨੈਸਟੀ ਇੰਟਰਨੈਸ਼ਨਲ ਕਹਿ ਰਹੀ ਆ ਵੀ ਰੂਸ ਨੂੰ ਵਾਰ ਕ੍ਰਾਈਮਸ ਦਾ ਸਾਹਮਣਾ ਜਿਹੜਾ ਉਹ ਕਰਨਾ ਚਾਹੀਦਾ ਆ। ਦੇ ਮਸਟ ਫੇਸਡ ਵਾਰ ਕ੍ਰਾਈਮ ਜਸਟਿਸ, ਵੀ ਇਸ ਦੇ ਇਹਨਾਂ ਦੇ ਉੱਤੇ ਟਰਾਇਲ ਜਿਹੜਾ ਉਹ ਜ਼ਰੂਰ ਹੋਵੇ। ਐਮਨੈਸਟੀ ਇੰਟਰਨੈਸ਼ਨਲ ਇੱਕ ਅਜਿਹੀ ਸੰਸਥਾ ਆ ਜਿਨ੍ਹਾਂ ਨੇ ਜਿਹੜੇ ਐਵੀਡੈਂਸ ਸਬੂਤ ਇਕੱਠੇ ਕੀਤੇ ਆ, ਟੈਸਟੀਮੋਨੀਜ਼ ਕਹਿੰਦੇ ਆ ਵੀ ਅਸੀਂ ਇਕੱਠੀਆਂ ਕੀਤੀਆਂ ਆ। ਕੀਵ ਜਿਹੜਾ ਯੂਕਰੇਨ ਦੀ ਰਾਜਧਾਨੀ ਉਸ ਦੇ ਨਜ਼ਦੀਕ ਜਿਹੜਾ ਇਲਾਕਾ ਬੂਚਾ ਹੈਗਾ ਆ, ਉੱਥੋਂ ਵੀ ਕਿਸ ਤਰੀਕੇ ਦੇ ਨਾਲ ਉੱਥੇ ਰੂਸੀ ਫੌਜਾਂ ਦੇ ਦੁਆਰਾ ਲੋਕਾਂ ਦਾ ਘਾਣ ਕੀਤਾ ਗਿਆ ਆ। ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਦੇ ਨਾਲ ਜਿਹੜੇ ਵਾਰ ਕ੍ਰਾਈਮਸ ਆ ਉਹਨਾਂ ਦੇ ਦੁਆਰਾ ਕੀਤੇ ਗਏ ਹੈਗੇ ਆ। ਰਸ਼ੀਆ ਬਾਰ-ਬਾਰ ਇਹ ਕਹਿ ਰਿਹਾ ਹੈ ਵੀ ਅਸੀਂ ਸਿਰਫ ਉਹਨਾਂ ਥਾਵਾਂ ਦੇ ਉੱਤੇ ਹੀ ਹਮਲੇ ਕੀਤੇ ਆ ਜਿਨ੍ਹਾਂ ਦੀ ਫੌਜੀ ਤੌਰ ਦੇ ਉੱਤੇ ਕੋਈ ਕੀਮਤ ਆ, ਮਿਲਟਰੀ ਵੈਲਿਊਜ਼ ਜਿਹੜੀ ਹੈਗੀ ਵੀ ਫੌਜ ਦੇ ਨਾਲ ਸੰਬੰਧਿਤ ਸੀਗੇ। ਉਹਨਾਂ ਨੇ ਜਿੰਨੇ ਵੀ ਵਾਰ ਕ੍ਰਾਈਮਸ ਦੇ ਐਲੀਗੇਸ਼ਨ ਆ ਉਹਨਾਂ ਨੂੰ ਡਿਨਾਈ ਕੀਤਾ ਆ। ਕਹਿੰਦੇ ਵੀ ਇਹ ਮੁੱਦਾ ਉਦੋਂ ਗਰਮਾਇਆ ਸੀਗਾ ਜਦੋਂ ਸੈਟਲਾਈਟ ਇਮੇਜਿਸ ਆਈਆਂ ਸੀਗੀਆਂ ਵੀ ਕਿਸ ਤਰੀਕੇ ਦੇ ਨਾਲ ਰੂਸ ਦੇ ਦੁਆਰਾ ਲੋਕਾਂ ਨੂੰ ਕਤਲ ਕਰਕੇ ਸੜਕਾਂ ਦੇ ਉੱਤੇ ਜਿਹੜਾ ਉਹ ਸਿੱਟਿਆ ਗਿਆ ਸੀਗਾ। ਤੇ ਬਾਅਦ ਦੇ ਵਿੱਚ ਰੂਸ ਕਹਿੰਦਾ ਵੀ ਨਹੀਂ, ਇਹ ਫੋਟੋਜ਼ ਸਟੇਜ ਕੀਤੀਆਂ ਸੀਗੀਆਂ, ਇਹ ਅਸਲ ਦੇ ਵਿੱਚ ਰੂਸੀ ਫੌਜਾਂ ਦੇ ਦੁਆਰਾ ਇਦਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸੋ ਐਮਨੈਸਟੀ ਇੰਟਰਨੈਸ਼ਨਲ ਵਾਲੇ ਤਾਂ ਕਹਿੰਦੇ ਆ ਵੀ ਜਿਸ ਤਰੀਕੇ ਦੇ ਕ੍ਰਾਈਮਸ ਰਸ਼ੀਅਨ ਫੋਰਸਿਸ ਦੇ ਦੁਆਰਾ ਕਮਿਟ ਕੀਤੇ ਗਏ ਆ, ਉਹ ਕੀਤੇ ਗਏ ਨੇ ਰਸ਼ੀਅਨ ਫੋਰਸਿਸ ਦੇ ਦੁਆਰਾ ਜਿਹੜੇ ਅਪਰਾਧ ਆ, ਉਹ ਡਾਕੂਮੈਂਟ ਅਸੀਂ ਕਰ ਰਹੇ ਹਾਂ ਤੇ ਇਸ ਦਾ ਇਹਨਾਂ ਨੂੰ ਜ਼ਰੂਰ ਇੱਕ ਵਾਰ ਕ੍ਰਾਈਮ ਦੇ ਲਈ, ਇਨਸਾਫ ਦੇ ਲਈ ਉਸ ਟਰਾਇਲ ਦੇ ਵਿੱਚ ਜ਼ਰੂਰ ਪਹੁੰਚਣਾ ਚਾਹੀਦਾ ਆ। ਸੋ UN ਵਾਲੇ ਵੀ ਕਹਿੰਦੇ ਆ ਵੀ ਹਜ਼ਾਰਾਂ ਹੀ ਸਿਵਿਲੀਅਨਸ ਇਸ ਹਮਲੇ ਦੇ ਵਿੱਚ ਆਲਰੇਡੀ ਮਰ ਚੁੱਕੇ ਆ ਤੇ 10 ਹਫ਼ਤੇ ਦੇ ਵਿੱਚ 10ਵਾਂ ਹਫ਼ਤਾ ਹੋ ਗਿਆ ਇਸ ਹਮਲਾ ਸ਼ੁਰੂ ਹੋਇਆਂ ਨੂੰ ਤੇ ਅਜੇ ਹਾਲ ਦੀ ਘੜੀ ਇਹ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਜੀ, ਅਗਲੀ ਖਬਰ ਜਿਹੜੀ ਆ ਉਹ ਵਾਈਟ ਹਾਊਸ ਤੋਂ ਆ ਰਹੀ ਆ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੋ ਮੌਜੂਦਾ ਹੈਗੀ ਜੈਨ ਸਾਕੀ, ਉਹ ਆਪਣੀ ਜੌਬ ਛੱਡਣ ਜਾ ਰਹੇ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਰੀਨਾ ਜੀਨ ਪੈਰੇ, ਪਹਿਲੀ ਕਾਲੇ ਮੂਲ ਦੀ ਔਰਤ ਤੇ ਪਹਿਲੀ ਓਪਨ ਗੇ, ਉਹ ਆਪਣੀ ਪੋਜੀਸ਼ਨ ਲੈਣ ਜਾ ਰਹੀ ਹੈਗੀ ਆ। ਕਹਿੰਦੇ ਵੀ ਕਰੀਨਾ ਜੀਨ ਨੇ ਆਪਣੀ ਜਿਹੜੀ ਕੈਰੀਅਰ ਦੇ ਵਿੱਚ ਬਹੁਤ ਰਾਈਜ਼ ਕੀਤਾ ਹੈਗਾ। ਉਹਦੇ ਪੇਰੈਂਟ ਹੇਸ਼ੀਅਨ ਮੂਲ ਦੇ ਆ ਤੇ ਆਪ ਉਹ ਇੱਥੇ ਦੀ ਬੋਰਨ ਆ ਤੇ ਬਹੁਤ ਹੀ ਟੌਪ ਨੌਚ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਈ ਸੀ, ਕਾਫੀ ਇੰਟੈਲੀਜੈਂਟ ਆ। ਹੁਣ ਇਹ ਦੇਖਦੇ ਆ ਵੀ ਪਹਿਲੀ ਵਾਰੀ ਹਿਸਟਰੀ ਬਣਾਉਣ ਜਾ ਰਹੀ ਆ। ਜੈਨ ਸਾਕੀ ਨੇ ਉਹਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਆ ਤੇ ਇਹ ਕਿਹਾ ਆ ਵੀ ਮੇਰੀ ਜਿਹੜੀ ਫਰੈਂਡ ਆ ਤੇ ਮੇਰੀ ਕਲੀਗ ਆ ਤੇ ਮੇਰੀ ਪਾਰਟਨਰ ਵੀ ਹੈਗੀ ਆ, ਇਹ ਹੁਣ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਹੋਵੇਗੀ। ਜੀ, ਖਬਰਾਂ ਦੇ ਵਿੱਚ ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ US ਜੌਬ ਮਾਰਕੀਟ ਦੇ ਆંકੜੇ ਜਿਹੜੇ ਆ ਉਸ ਬਾਰੇ ਦੱਸਾਂਗੇ ਵੀ ਪਿਛਲੇ ਮਹੀਨੇ 'ਚ ਕਿੰਨੀਆਂ ਨਵੀਆਂ ਜੌਬਾਂ ਜਿਹੜੀਆਂ ਆ ਉਹ ਐਡ ਹੋਈਆਂ ਆ, ਕੀ ਆਖਦੀ ਆ ਅਨਇੰਪਲੋਇਮੈਂਟ ਦੀ ਦਰ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM,
KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਹ ਸੌਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ ਯੂਐਸਏ ਨੇ ਮੁਕਾ ਦਿੱਤਾ ਹੈ ਨਾ। ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ ਯੂਐਸਏ ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197। All loans are subject to credit and underwriting approval. Zender Mortgage, Zender Mortgage। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 4082722500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ ਯੂਐਸਏ 4082725200 408-272-5200। ਪੰਜਾਬੀ ਰੇਡੀਓ ਯੂਐਸਏ ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ ਯੂਐਸਏ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਜਿਹੜੀ ਰਿਪੋਰਟ ਆਈ ਹੈਗੀ ਆ ਹੁਣ ਲੇਟੈਸਟ ਆંકੜਿਆਂ ਨੂੰ ਲੈ ਕੇ, ਲੇਬਰ ਮਾਰਕੀਟ ਦੇ ਜਿਹੜੇ ਆંકੜਿਆਂ ਨੂੰ ਲੈ ਕੇ ਪੇਰੋਲ ਦੇ ਵਿੱਚ ਗਰੋਥ ਹੋਈ ਆ। ਕਹਿੰਦੇ ਵੀ ਇਸ ਦੇ ਵਿੱਚ ਅਪ੍ਰੈਲ ਮਹੀਨੇ 'ਚ 4,28,000 ਨਵੀਆਂ ਜਿਹੜੀਆਂ ਜੌਬਸ ਆ ਉਹ ਐਡ ਹੋਈਆਂ ਆ। ਕਹਿੰਦੇ ਵੀ ਡਾਓ ਜੋਨਸ ਇਹ ਸੋਚਦਾ ਸੀ ਵਾਲ ਸਟਰੀਟ ਵੀ 4 ਲੱਖ ਹੋਣਗੀਆਂ, ਪਰ ਉਸ ਦੇ ਨਾਲੋਂ 28,000 ਵੱਧ ਹੋਈਆਂ ਆ। ਮਾਰਚ ਦੇ ਮਹੀਨੇ ਦੇ ਵਿੱਚ ਵੀ ਇੰਨੀਆਂ ਕੁ ਹੀ ਜੌਬਸ ਐਡ ਹੋਈਆਂ ਸੀ। ਸੋਚ ਰਹੇ ਸੀਗੇ ਵੀ ਅਨਇੰਪਲੋਇਮੈਂਟ ਦੀ ਦਰ 3.6 ਤੋਂ ਘੱਟ ਕੇ 3.5 ਤੇ ਜਾਊਗੀ, ਉਹ ਨਹੀਂ ਹੋਇਆ, ਉਹ 3.6 ਦੇ ਉੱਤੇ ਹੀ ਰਹੀ ਆ। ਇਹ ਜਿੰਨੀਆਂ 4,28,000 ਜੌਬਸ ਅਪ੍ਰੈਲ ਮਹੀਨੇ 'ਚ ਆਈਆਂ, ਇਹ ਸਾਰੀਆਂ ਨੌਨ ਫਾਰਮ ਪੇਰੋਲ ਦੀ ਆਪਾਂ ਗੱਲ ਕਰ ਰਹੇ ਹੈਗੇ ਆ। ਤਨਖਾਹਾਂ ਦੇ ਵਿੱਚ 0.3% ਜਿਹੜਾ ਉਹ ਵਾਧਾ ਹੋਇਆ ਪਿਛਲੇ ਮਹੀਨੇ ਦੇ ਮੁਕਾਬਲੇ, ਤੇ ਪਿਛਲੇ ਸਾਲ ਦੇ ਮੁਕਾਬਲੇ 5% 5.5% ਜਿਹੜਾ ਇਸ ਦੇ ਵਿੱਚ ਇਜ਼ਾਫਾ ਦੇਖਿਆ ਗਿਆ ਆ। ਜਿਹੜੀ ਹੌਸਪਿਟੈਲਿਟੀ ਤੇ ਲੈਜਰ ਇੰਡਸਟਰੀ ਹੈਗੀ ਆ, ਵੀ ਹੋਟਲ ਮੋਟਲ ਇੱਦਾਂ ਦੀਆਂ ਜਿਹੜੀਆਂ ਜੌਬਸ ਆ, ਉਸ ਦੇ ਵਿੱਚ ਗੇਨਸ ਵੱਧ ਹੋਏ ਆ, ਵਾਧਾ ਉਸ 'ਚ ਜ਼ਿਆਦਾ ਹੋਇਆ ਆ। ਮੈਨੂਫੈਕਚਰਿੰਗ, ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਇਹ ਇਸ ਦੇ ਪਿੱਛੇ ਜਿਹੜੇ ਆ ਉਹ ਰਹੇ ਨੇ। ਸੋ ਲੇਬਰ ਬਿਊਰੋ ਆਫ ਲੇਬਰ ਸਟੈਟਿਕਸ ਉਹਨਾਂ ਨੇ ਅੱਜ ਇਹ ਆંકੜੇ ਜਿਹੜੇ ਉਹ ਨਸ਼ਰ ਕੀਤੇ ਹੈਗੇ ਨੇ। ਆਵਰਲੀ ਅਰਨਿੰਗ ਉਸ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਆ, 0.3%, ਜ਼ਿਆਦਾ ਨਹੀਂ, 0.3% ਜਿਹੜਾ ਆ ਉਹ ਇਜ਼ਾਫਾ ਆ। ਸੋ ਕਹਿੰਦੇ ਵੀ ਇਨਫਲੇਸ਼ਨ ਦੇ ਫਰੰਟ ਤੋਂ ਉਹਨਾਂ ਲੋਕਾਂ ਦੇ ਲਈ ਇਹ ਚੰਗੀ ਖਬਰ ਉਹ ਹੋ ਸਕਦੀ ਹੈਗੀ ਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਹੈਗੀ ਆ ਹਰਜੋਤ ਸਿੰਘ ਜੀ, ਇਹ ਕਹਿੰਦੇ ਆ ਵੀ ਜਿਹੜੇ ਕਾਲੇ ਮੂਲ ਦੇ ਲੋਕਾਂ ਦੇ ਲਈ ਉਹ ਹੌਲੀ ਹੌਲੀ ਅੱਗੇ ਦੇ ਨਾਲੋਂ ਘਟੀ ਆ। ਇਹ ਹੁਣ ਘਟ ਕੇ 5.9% ਤੇ ਆ। ਹਿਸਪੈਨਿਕ ਲੋਕਾਂ ਦੇ ਲਈ ਅਨਇੰਪਲੋਇਮੈਂਟ ਦੀ ਦਰ 4.1% ਦੇ ਉੱਤੇ ਜਾ ਪਹੁੰਚੀ ਹੈਗੀ ਆ। ਸੋ ਕਹਿੰਦੇ ਵੀ ਇੱਕ ਹੋਰ ਆંકੜਾ ਦੇਖਿਆ ਜਾਂਦਾ ਆ ਜਿਸ ਨੂੰ ਰੀਅਲ ਅਨਇੰਪਲੋਇਮੈਂਟ ਰੇਟ ਦੇ ਵਜੋਂ ਵੀ ਦੇਖਿਆ ਜਾਂਦਾ। ਕਹਿੰਦੇ ਵੀ ਇੱਕ ਅਲਟਰਨੇਟਿਵ, ਇੱਕ ਵੱਖਰੇ ਢੰਗ ਦੇ ਨਾਲ ਅਨਇੰਪਲੋਇਮੈਂਟ ਦੀ ਦਰ ਨੂੰ ਮੈਜਰ ਕਰਨ ਦਾ, ਮਾਪਣ ਦਾ ਇਹ ਤਰੀਕਾ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਪਾਰਟ ਟਾਈਮ ਜੌਬਸ ਨੂੰ ਵੀ ਇਸ ਦੇ ਵਿੱਚ ਐਡ ਕਰਕੇ ਦੇਖਿਆ ਜਾਂਦਾ। ਕਹਿੰਦੇ ਜੇ ਉਸ ਨੂੰ ਦੇਖਿਆ ਜਾਵੇ ਤਾਂ ਉਹ ਅਨਇੰਪਲੋਇਮੈਂਟ ਰੇਟ ਕੁੱਲ 7% ਦੇ ਉੱਤੇ ਦੇਖੀ ਗਈ ਆ, ਪਰ ਜਿਹੜੀ ਅਧਿਕਾਰਤ ਅਨਇੰਪਲੋਇਮੈਂਟ ਦਰ ਆ ਉਹ 3.6 ਦੇ ਉੱਤੇ ਹੀ ਰੱਖੀ ਹੈਗੀ ਆ। ਸੋ ਓਵਰਆਲ 4,28,000 ਨਵੀਆਂ ਜੌਬਸ ਐਡ ਹੋਈਆਂ ਆ। ਅਨਇੰਪਲੋਇਮੈਂਟ ਰੇਟ ਜਿਹੜੀ ਉਸ ਦੇ ਵਿੱਚ ਕੋਈ ਵਾਧਾ ਘਾਟਾ ਜਿਹੜਾ ਉਹ ਨਹੀਂ ਦੇਖਿਆ ਗਿਆ। ਸੋ ਮਾਰਕੀਟ ਸਟੈਡੀਲੀ ਹੌਲੀ ਹੌਲੀ ਜਿਹੜੀ ਆ ਉੱਥੇ ਗਰੋ ਕਰ ਰਹੀ ਆ। ਕਈ ਓਪੀਨੀਅਨ ਆਰਟੀਕਲ ਛਾਪਣ ਵਾਲੇ ਇਹ ਕਹਿ ਰਹੇ ਆ ਵੀ US ਦੀ ਜਿਹੜੀ ਜੌਬ ਮਾਰਕੀਟ ਆ ਉਸ ਦੇ ਵਿੱਚ ਰਿਕਵਰੀ ਜੇ ਕਿਸੇ ਨੇ ਅਨੁਮਾਨ ਲਾਏ ਸੀ ਉਹਦੇ ਨਾਲੋਂ ਤੇਜ਼ੀ ਦੇ ਨਾਲ ਹੋ ਰਹੀ ਹੈਗੀ ਆ। ਸੋ ਲੈਟਸ ਸੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਇਨਫਲੇਸ਼ਨ, ਮਹਿੰਗਾਈ ਦਾ ਡਰ ਉਸ ਦੇ ਕਰਕੇ ਜ਼ਰੂਰ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਨਾਲ ਬਰਕਰਾਰ ਚੱਲ ਰਹੀ ਆ। ਜੀ 6.5 ਮਿਲੀਅਨ ਦੇ ਕਰੀਬ ਜਿਹੜੀਆਂ ਜੌਬਸ ਆ ਉਹ ਪਿਛਲੇ ਸਾਲ ਦੇ ਵਿੱਚ ਕ੍ਰੀਏਟ ਹੋਈਆਂ ਆ। ਈਵਨ ਦੋ ਆਪਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜੌਬਸ ਬਹੁਤ ਕ੍ਰੀਏਟ ਹੋਈਆਂ, ਪਰ ਕਈ ਕੰਪਨੀਆਂ ਨੇ ਆਲਰੇਡੀ ਅਨਾਉਂਸ ਕਰਤਾ ਵੀ ਉਹ ਲੇ ਆਫ ਕਰਨ ਜਾ ਰਹੇ ਆ ਜਾਂ ਜੌਬ ਫਰੀਜ਼ ਕਰਨ ਜਾ ਰਹੇ ਆ। ਅੱਜ ਵੈਲਸ ਫਾਰਗੋ ਨੇ ਇਹ ਕਿਹਾ ਵੀ ਉਹ ਆਪਣੇ ਵਰਕਰਸ ਨੂੰ ਲੇ ਆਫ ਕਰਨ ਜਾ ਰਹੇ ਆ। ਐਮਾਜ਼ੋਨ ਨੇ ਇਹ ਕਿਹਾ ਵੀ ਉਹਨਾਂ ਦਾ ਜਿਹੜਾ ਸਟਾਫ ਆ ਉਹ ਵੀ ਓਵਰ ਸਟਾਫਡ ਹੈਗਾ ਆ। ਸੋ ਜੌਬ ਆਊਟਲੁੱਕ ਬੈਡ ਹੋਊਗੀ। ਫੇਸਬੁੱਕ ਨੇ ਵੀ ਹਾਇਰਿੰਗ ਦੇ ਉੱਤੇ ਜਿਹੜੀ ਆ ਇਸ ਸਾਲ ਦੇ ਐਂਡ ਤੱਕ ਫਰੀਜ਼ ਲਾ ਦਿੱਤੀ ਹੈਗੀ ਆ। ਸੋ ਅੱਜ ਜੌਬ ਰਿਪੋਰਟ ਆਉਣ ਤੋਂ ਬਾਅਦ ਕੱਲ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ 1070 ਦੇ ਕਰੀਬ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਸੀ। ਬਹੁਤ ਡਾਓ ਜੋਨ ਇੰਡਸਟਰੀਅਲ ਨੂੰ ਧੱਕਾ ਲੱਗਾ ਸੀ। ਸੋ ਹੁਣ ਵੀ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਡਾਓ ਜੋਨ ਇੰਡਸਟਰੀਅਲ ਆਲਰੇਡੀ 116 ਪੁਆਇੰਟ ਡਾਊਨ ਆ, ਨੈਸਡੈਕ 83 ਪੁਆਇੰਟ ਤੇ S&P ਇੰਡੈਕਸ 21 ਪੁਆਇੰਟ ਦੇ ਕਰੀਬ ਡਾਊਨ ਹੈਗਾ ਆ। ਜੀ ਸੋ ਰਾਈਟ ਨਾਓ ਕਹਿੰਦੇ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਬੀਅਰ ਮਾਰਕੀਟ ਆ, ਭਾਲੂ ਵਾਲੀ, ਰੇਛ ਵਾਲੀ ਮਾਰਕੀਟ ਦੇ ਵਿੱਚ ਚੱਲ ਰਹੀ ਆ। ਬੁੱਲ ਉਦੋਂ ਕਹਿੰਦੇ ਆ ਜਦੋਂ ਸਭ ਕੁਝ ਤਾਂ ਨੂੰ ਜਾ ਰਿਹਾ ਹੁੰਦਾ ਵੀ ਉਦੋਂ ਬੁੱਲ ਮਾਰਕੀਟ ਆ, ਜਦੋਂ ਗਿਰਾਵਟ ਹੋਵੇ ਤਾਂ ਬੀਅਰ ਮਾਰਕੀਟ ਜਿਹੜੀ ਆ ਉਸ ਨੂੰ ਆਖਿਆ ਜਾਂਦਾ ਹੈਗਾ ਆ। ਸੋ ਅਪ੍ਰੈਲ ਦੀਆਂ ਜਿਹੜੀਆਂ ਜੌਬ ਰਿਪੋਰਟ ਆ
ਜਿੱਦਾਂ ਦੀ ਸੋਚੀ ਸੀ ਤਕਰੀਬਨ ਉੱਥੇ ਆ। ਸੋ ਨੋ ਸਰਪ੍ਰਾਈਜ਼ਸ ਇਨ ਦੇਅਰ। ਉਹਦੇ ਵਿੱਚ ਕੋਈ ਇੱਦਾਂ ਦੀ ਚੀਜ਼ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ ਹੈਗੀ। ਪਰ ਦੇਖੋ, ਪਰ ਓਵਰਆਲ ਜਿਹੜਾ ਪੋਲੀਟੀਕਲ ਮਾਹੌਲ, ਇਨਫਲੇਸ਼ਨ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਤਰੀਕੇ ਦੀਆਂ ਜਿਹੜੀਆਂ ਉਹ ਚਿੰਤਾਵਾਂ ਵਧੀਆਂ ਆ। ਮਹਿੰਗਾਈ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਸ਼ਹਿਰ ਦੇ ਵਿੱਚ ਹੁਣ ਪੰਜਾਬੀ ਰੇਡੀਓ USA ਦਾ ਇੱਥੇ ਸਟੂਡੀਓ ਫਰੈਜ਼ਨੋ, 1 ਸਾਲ ਦੇ ਵਿੱਚ 37% ਰੈਂਟ ਵੱਧ ਚੁੱਕਾ ਹੈ ਇੱਥੇ। ਸੋ ਮਹਿੰਗਾਈ ਦੀ ਦਰ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਬਹੁਤ ਜ਼ਿਆਦਾ ਹਰਟ ਜਿਹੜੀ ਉਹ ਕਰ ਰਹੀ ਆ। ਕਹਿੰਦੇ ਵੀ ਇੱਕ ਨਵੀਂ ਅੱਜ ਇੱਕ ਰਿਪੋਰਟ ਆਈ ਆ, ਕਹਿੰਦੇ ਵੀ ਲੋਕੀ ਵਿਆਹ ਕਰਾਉਣ ਤੋਂ ਹੁਣ ਕਤਰਾ ਰਹੇ ਆ। ਜੀ। ਇਹਦੇ ਪਿੱਛੇ ਕਾਰਨ ਕੀ ਆ? ਕਹਿੰਦੇ ਵੀ ਵੈਡਿੰਗ ਐਕਸਪੈਂਸ ਬਹੁਤ ਜ਼ਿਆਦਾ ਵੱਧ ਚੁੱਕੇ ਆ ਇਨਫਲੇਸ਼ਨ ਦੇ ਕਰਕੇ, ਤੇ ਉਹ ਕਹਿੰਦੇ ਵੀ ਉਹ ਸਸਤੇ ਵਿਆਹ ਕਰਨ ਵੱਲ ਨੂੰ ਵੱਧ ਰਹੇ ਆ। ਤੇ ਪਰ ਆਪਣੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਉਹ ਵੱਧ ਜਿਹੜਾ ਉਹ ਕਰ ਰਹੇ ਆ। ਬੀਤੇ ਜੀ। ਦਿਨਾਂ ਦੇ ਵਿੱਚ ਕੈਨੇਡਾ ਤੋਂ ਕੁਛ ਇਦਾਂ ਦੀਆਂ ਰਿਪੋਰਟਸ ਆ ਰਹੀਆਂ ਸੀਗੀਆਂ, ਲੱਖ, 1.5 ਲੱਖ, $2 ਲੱਖ ਖਰਚਾ ਹਰ ਇੱਕ ਵਿਆਹ ਦੇ ਉੱਤੇ ਐਵਰੇਜ ਜਿਹੜਾ ਉਹ ਲੋਕ ਕਰ ਰਹੇ ਆ। ਦੈਟਸ ਅ ਲੋਟ ਆਫ ਮਨੀ। ਸੋ ਲੋਕਾਂ ਨੂੰ ਜਿਹੜਾ ਨਾ ਹੁਣ ਸਾਦਗੀ ਵਾਲੇ ਪਾਸੇ ਨੂੰ ਜ਼ਰੂਰ ਜਾਣਾ ਚਾਹੀਦਾ ਆ। ਪ੍ਰਾਈਸ ਕਹਿੰਦੇ ਵੀ ਵਧਣ ਦੇ ਕਰਕੇ ਜਿਹੜਾ ਕਪਲ ਆ, $27,000 ਕਹਿੰਦੇ ਆਪਣੇ ਵੈਡਿੰਗ ਦੇ ਉੱਤੇ ਉਹਨਾਂ ਨੇ ਖਰਚਾ ਕੀਤਾ ਹੈ 2021 ਚ। 2020 ਚ 20,000 ਸੀਗਾ। ਇਸ ਸਾਲ ਇਸ ਤੋਂ ਵੀ ਉੱਤੇ ਜਿਹੜਾ ਜਾਊਗਾ। ਇਹ ਆਪਣੇ ਵਾਲੇ ਸੁਣ ਕੇ ਕਹਿੰਦੇ ਹੋਣੇ ਬਸ 20-25,000 ਦੇ ਵਿੱਚ ਹੀ ਸਰੀ ਜਾਂਦੇ ਆ। ਇੰਨਾ ਤਾਂ ਵੀ ਮਾਈਏ ਤੇ ਲੱਗ ਜਾਂਦੇ ਹਾਂ ਨਾ। ਸੋ ਪਰ ਰਿਐਲਿਟੀ ਇਜ਼ ਸਮਥਿੰਗ ਡਿਫਰੈਂਟ। ਨੋ ਡਾਊਟ ਆਪਣੇ ਲੋਕਾਂ ਨੇ ਮਿਹਨਤਾਂ ਕੀਤੀਆਂ, ਪਰ ਭਾਈ ਪੈਸਾ ਇਦਾਂ ਵਿਅਰਥ ਜਿਹੜਾ ਉਹ ਵੇਸਟ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਕਹਿੰਦੇ ਵੀ 2.5 ਮਿਲੀਅਨ ਲੋਕਾਂ ਨੇ ਪਿਛਲੇ ਸਾਲ ਉਸ ਤੋਂ ਜਿਹੜੇ ਵਿਆਹ ਕਰਾਏ ਸੀ। ਇਸ ਵਾਰ ਵੀ ਕਹਿੰਦੇ ਆ ਵੀ 2.5 ਮਿਲੀਅਨ ਜਿਹੜੇ ਲੋਕ ਆ ਇਸ ਸਾਲ ਦੇ ਵਿੱਚ ਵਿਆਹ ਕਰਾ ਸਕਦੇ ਆ, ਜਿਹੜਾ ਕਿ ਪਿਛਲੇ ਸਾਲ ਦੇ ਨਾਲੋਂ 30% ਵੱਧ ਹੈਗਾ ਆ। ਇੰਨਾ ਜਿਹੜਾ ਨੰਬਰ ਆ ਲੋਕਾਂ ਨੇ ਕਹਿੰਦੇ ਪਿਛਲੇ 4 ਦਹਾਕਿਆਂ 'ਚ ਨਹੀਂ ਸੀ ਦੇਖਿਆ। ਇੱਕ ਵੈਡਿੰਗ ਰਿਪੋਰਟ ਕਰਕੇ ਲੋਕ ਜਿਹੜੇ ਆંકੜਿਆਂ ਦੇ ਉੱਤੇ ਨਜ਼ਰ ਰੱਖਦੇ। ਇਹਨਾਂ 'ਚ ਇਹ ਵੀ ਹੁੰਦੇ ਆ ਵੀ ਜਿਹੜੇ ਕਈਆਂ ਦਾ ਟੁੱਟ ਕੇ ਤੇ ਕਈਆਂ ਦਾ ਦੁਬਾਰਾ ਜਿਹੜਾ ਆ ਉਹ ਸਾਲ ਦੇ ਵਿੱਚ ਹੀ ਹੋ ਜਾਂਦਾ, ਉਹ ਵੀ ਆ। ਪਰ ਓਵਰਆਲ ਲੋਕ ਖਰਚਾ ਘਟਾਉਣ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਤੇ ਇਹਨੂੰ ਦੇਖਦੇ ਹੋਏ ਸਾਰਿਆਂ ਨੂੰ ਹੀ ਜਿਹੜਾ ਜ਼ਰੂਰ ਇਸ ਪਾਸੇ ਵੱਲ ਨੂੰ ਸੋਚਣਾ ਚਾਹੀਦਾ ਹੈਗਾ ਆ। ਜੀ। ਅਗਲੀ ਖਬਰ ਮਡੇਰਾ ਕਾਉਂਟੀ ਤੋਂ ਆ ਰਹੀ ਆ, ਫ੍ਰਿਜ਼ਨੋ ਏਰੀਏ ਦੇ ਵਿੱਚ। ਮਡੇਰਾ ਕਾਉਂਟੀ ਹੁਣ 9/11 ਦਾ ਇੱਕ ਸਾਲਵੇਜ਼ ਮੈਮੋਰੀਅਲ ਬੀਮ ਜਿਹੜਾ ਆ ਟਵਿਨ ਟਾਵਰ ਤੋਂ ਸੀ, ਉਹ ਉੱਥੇ ਲੈ ਕੇ ਆ ਰਹੇ ਹੈਗੇ ਆ। ਉਹਦੇ ਲਈ ਉਹਨਾਂ ਨੇ ਇੱਕ ਸਪੈਸ਼ਲ ਸੈਰਾਮਨੀ ਰੂਟ ਸੈਟਅਪ ਕੀਤਾ ਹੈਗਾ, ਜਿਹੜਾ ਕਿ ਓਕਹਰਸਟ ਤੋਂ ਸ਼ਨੀਚਰਵਾਰ ਮਈ 28 ਨੂੰ ਸ਼ੁਰੂ ਹੋਊਗਾ। ਸੋ ਆਪਾਂ ਵੀ ਪੰਜਾਬੀ ਰੇਡੀਓ USA ਦੇ ਜਿੰਨੇ ਸਰੋਤੇ ਹੈਗੇ ਫ੍ਰਿਜ਼ਨੋ ਮਡੇਰੇ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਜ਼ਰੂਰ ਇਹਦੇ ਦਰਸ਼ਨ ਕਰਿਓ। ਫਾਇਰ ਫਾਈਟਰਸ ਜਿਹੜੇ ਆ ਉਹ ਸਾਰੇ ਕਰ ਰਹੇ। ਸਾਨੂੰ ਪਤਾ ਹੀ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਹੋਰ ਲੋਕਾਂ ਨੂੰ ਬਚਾਉਂਦੇ ਹੋਏ ਆਪ ਉੱਥੇ ਉਹ ਸ਼ਹੀਦ ਹੋ ਗਏ ਸੀ। 14 ਫੁੱਟ ਦਾ ਸਟੀਲ ਬੀਮ ਇਹ ਸਤੰਬਰ 11 ਜਿਹੜਾ 2001 ਦੇ ਵਿੱਚ ਅਟੈਕ ਹੋਇਆ ਸੀ ਨਿਊਯਾਰਕ ਦੇ ਵਿੱਚ, ਉੱਥੋਂ ਲਿਆਂਦਾ ਗਿਆ। ਸਿਮਸ ਮੈਟਲ ਇਨਕਾਰਪੋਰੇਸ਼ਨ ਇਹ ਰਿਚਮੌਂਡ ਦੇ ਵਿੱਚ ਹੈਗੀ ਆ। ਤੇ ਮਡੇਰਾ ਕਾਉਂਟੀ ਨੇ ਸਕਸੈਸਫੁਲੀ ਕੰਪੀਟੀਸ਼ਨ ਹੋਇਆ ਸੀ, ਜਿਹਦੇ ਵਿੱਚ ਕਿੱਥੇ ਇਹ ਲੈ ਕੇ ਜਾਊਗੇ, ਕਿੱਥੇ ਇਹਦੀ ਐਗਜ਼ੀਬਿਸ਼ਨ ਲੱਗਣੀ ਆ, ਉਹਨਾਂ ਨੇ ਰਿਸੀਵ ਕੀਤਾ ਹੈਗਾ। ਸੋ ਇਸ ਨਹੀਂ, ਸ਼ਨੀਚਰਵਾਰ ਮਈ 28 ਨੂੰ ਇਹ ਜਿਹੜਾ ਬੀਮ ਆ ਉਹ ਮਡੇਰਾ ਕਾਉਂਟੀ ਤੋਂ ਸਿਟੀਜ਼ਨ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਵਿਊ ਦੇ ਲਈ ਰਵਾਨਾ ਹੋਊਗਾ। ਸੋ ਇਸ ਨੂੰ ਐਸਕੌਰਟ ਕਰਨ ਦੇ ਵਿੱਚ ਫਾਇਰ ਫਾਈਟਰਸ, ਲਾ ਇਨਫੋਰਸਮੈਂਟ, ਅਮਰੀਕਨ ਲੀਜੀਅਨ ਮੋਟਰਸਾਈਕਲ ਰਾਈਡਰਸ, ਇਹ ਸਾਰੇ ਜਿਹੜੇ ਆ ਅੱਗੇ ਹੋਣਗੇ। ਸੋ ਐਸਕੌਰਟਡ ਬੀਮ ਮਡੇਰਾ ਕਾਉਂਟੀ ਰੋਡ ਡਿਪਾਰਟਮੈਂਟ ਮੇਨਟੇਨੈਂਸ ਯਾਰਡ ਜਿਹੜਾ 201 ਵੈਸਟ ਆਲਮੰਡ ਐਵਨਿਊ ਮਡੇਰਾ ਆ, ਉੱਥੇ ਪਹੁੰਚੇਗਾ ਤੇ ਉੱਥੇ 11 ਵਜੇ ਦੇ ਕਰੀਬ ਜਿਹੜੀ ਆ ਫਿਰ ਪ੍ਰੈਸ ਕਾਨਫਰੰਸ ਹੋਊਗੀ, ਜਿਹਦੇ ਵਿੱਚ ਲਿਮਟਡ ਕੁਝ ਇਲੈਕਟਡ ਆਫੀਸ਼ੀਅਲਸ ਤੇ ਫਾਇਰ ਰਿਸਪੌਂਡਰਸ ਤੇ ਹੋਰ ਮੀਡੀਆ ਹੋਣਗੇ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਜ਼ਰੂਰ ਇਹਦੇ ਜਿਹੜੇ ਆ ਇਸ ਨੂੰ ਵਿਊ ਕਰਿਓ, ਦੇਖਿਓ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਇਓ। ਜੀ ਬਿਲਕੁਲ। ਤੇ ਸਮਾਂ ਵੀ ਪ੍ਰੋਗਰਾਮ ਦੇ ਖਬਰਾਂ ਦਾ ਜਿਹੜਾ ਉਹ ਸਮਾਪਤ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਮੈਜਰ ਆ ਰਿਹਾ ਆ, ਜਿਸ ਨੂੰ ਓਕੇ ਮਿਲੀ ਆ। ਉਹ ਅੱਗੇ ਜਿਹੜਾ ਸ਼ਾਇਦ ਵੋਟਿੰਗ ਦੇ ਵੱਲ ਨੂੰ ਵੱਧ ਸਕਦਾ, ਯਾਨੀ ਕਿ ਅਸੈਂਬਲੀ ਦੇ ਵਿੱਚ
ਇਸ ਦੇ ਵਿੱਚ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਆਪਣੀ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਟੀਕੇ ਲਗਵਾਉਣ, ਵੈਕਸੀਨੇਸ਼ਨ ਲਗਵਾਉਣ ਦੀ ਖੁੱਲ੍ਹ ਮਿਲ ਸਕਦੀ ਆ। ਕਹਿੰਦੇ ਵੀ ਉਹਦੇ ਵਿੱਚ ਕਰੋਨਾ ਵਾਇਰਸ ਵੀ ਇਨਕਲੂਡਿਡ ਹੋਵੇਗਾ। ਕਹਿੰਦੇ ਵੀ ਉਸਦਾ ਜਿਹੜਾ ਪਹਿਲਾ ਲੈਜਿਸਲੇਟਿਵ ਹਰਡਲ ਸੀਗਾ, ਪਹਿਲੀ ਜਿਹੜੀ ਔਖਿਆਈ ਸੀ, ਉਸ ਨੂੰ ਕੱਲ੍ਹ ਇਹਨਾਂ ਨੇ ਪਾਰ ਕਰ ਲਿਆ ਆ। ਜਿਹੜਾ ਇਹ ਪ੍ਰਪੋਜ਼ਲ ਜੇ ਇਹ ਕਾਨੂੰਨ ਬਣਦਾ ਆ ਤਾਂ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਜਿਹੜੇ ਨੌਜਵਾਨ ਆ, ਬੱਚੇ ਆ, ਉਹਨਾਂ ਨੂੰ ਖੁਦ ਅਖਤਿਆਰ ਜਿਹੜਾ ਉਹ ਮਿਲ ਜਾਵੇਗਾ। ਹਾਲ ਦੀ ਘੜੀ ਮੌਜੂਦਾ ਕਾਨੂੰਨ ਦੇ ਵਿੱਚ 12 ਤੋਂ 17 ਸਾਲ ਦੀ ਉਮਰ ਦੇ ਜਿੰਨੇ ਵੀ ਨਿਆਣੇ ਆ, ਉਹ ਮਾਪਿਆਂ ਦੀ ਜਾਂ ਗਾਰਡੀਅਨਸ ਦੀ ਰਜ਼ਾਮੰਦੀ ਤੋਂ ਬਗੈਰ ਵੈਕਸੀਨੇਸ਼ਨ ਜਿਹੜੀ ਉਹਨਾਂ ਨੂੰ ਨਹੀਂ ਲਗਵਾ ਸਕਦੀ, ਅਨਲੈਸ ਇਹ ਜਿਹੜੀ ਵੈਕਸੀਨ ਆ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ ਆ ਉਸ ਨੂੰ ਬਚਾਉਣ ਦੇ ਲਈ ਹੋਵੇ। ਸੋ ਹੈਪੇਟਾਈਟਸ ਬੀ, ਹਿਊਮਨ ਜਿਹੜਾ HPV ਵਾਇਰਸ ਹੁੰਦਾ ਆ, ਇਹਨਾਂ ਨੂੰ ਬਚਾਉਣ ਦੇ ਲਈ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਵਾਉਣ ਦੀ ਖੁੱਲ੍ਹ ਹੈਗੀ। ਪਰ ਬਾਕੀ ਸਾਰੀਆਂ ਵੈਕਸੀਨਸ ਮਾਪਿਆਂ ਦੀ ਤੇ ਗਾਰਡੀਅਨਸ ਦੀ ਰਜ਼ਾਮੰਦੀ ਤੋਂ ਬਗੈਰ ਹੀ ਹੈਗਾ ਆ। ਸੈਨੇਟ ਜੁਡੀਸ਼ਰੀ ਕਮੇਟੀ ਉਹਨਾਂ ਨੇ ਇਸ ਬਿੱਲ ਨੂੰ ਅੱਗੇ ਵਧਣ ਦੇ ਲਈ ਪ੍ਰਵਾਨਗੀ ਦੇ ਦਿੱਤੀ ਆ ਵੀ ਜਿਹੜਾ ਪੈਰੈਂਟਲ ਰਿਕੁਆਇਰਮੈਂਟ ਹੈਗੀ ਆ ਉਮਰ ਵਾਲੀ, ਇਸ ਉਮਰ ਵਰਗ ਦੇ ਲਈ ਉਸ ਨੂੰ ਜੇ ਅਪਰੂਵ ਕੀਤਾ ਜਾਂਦਾ ਆ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੇ CDC ਦੇ ਦੁਆਰਾ, ਤਾਂ ਹੀ ਜਿਹੜਾ ਉਹ ਅੱਗੇ ਵੱਧ ਸਕਦਾ ਹੈ। ਸੋ ਜਿਹੜੇ ਡੈਮੋਕ੍ਰੇਟ ਸੈਨੇਟਰ ਇੱਕ ਸਕਾਟ ਵੀਨਰ, ਉਹਨਾਂ ਨੇ ਕਿਹਾ, ਉਹਨਾਂ ਨੇ ਜਿਹੜਾ ਬਿੱਲ ਨੂੰ ਪ੍ਰਪੋਜ਼ ਕੀਤਾ ਸੀ, ਕਹਿੰਦੇ ਵੀ ਇਸ ਦੇ ਨਾਲ ਟੀਨੇਜਰਸ ਨੂੰ ਤਾਕਤ ਮਿਲੂਗੀ ਵੀ ਉਹ ਆਪਣੀ ਸਿਹਤ ਦੇ ਸੰਬੰਧ ਦੇ ਨਾਲ ਖੁਦ ਫੈਸਲੇ ਲੈ ਸਕਣਗੇ, ਜਿਨ੍ਹਾਂ ਵਿੱਚ ਵੈਕਸੀਨੇਸ਼ਨ ਇੱਕ ਚੀਜ਼ ਆਉਂਦੀ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਤੇ ਦੱਸ ਜਾਈਏ, ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਹੋਵੇਗਾ ਜੀ ਆਤਮਿਕ ਆਨੰਦ, 11 ਵਜੇ ਤੱਕ, 11 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ ਜਿਹੜਾ ਜੀ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:45 3 ਵਜੇ ਫਿਰ ਅੱਜ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ। ਉਸ ਤੋਂ ਉਪਰੰਤ 3 ਤੋਂ 4 ਵਜੇ ਤੱਕ ਸਾਂਝੀ ਸੱਥ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। 4 ਵਜੇ ਪ੍ਰੋਗਰਾਮ ਘਰ ਸੰਸਾਰ, 5:30 ਤੱਕ, 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਦਰਮਿਆਨ ਪੇਸ਼ ਕੀਤਾ ਜਾਊਗਾ ਜੀ ਪ੍ਰੋਗਰਾਮ ਗੁਰਬਾਣੀ ਦੇ। ਸ਼ਾਮ ਦੇ ਦੀਵਾਨ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੋਣਾ ਦੇ ਨਾਲ ਪੇਸ਼ ਕੀਤਾ ਜਾਊਗਾ। ਤੇ ਅੱਜ 4 ਵਜੇ ਇੱਕ ਵਿਸ਼ੇਸ਼ ਗੀਤ ਮਾਂ ਦੇ ਉੱਤੇ, ਮਦਰਸ ਡੇ ਇਸ ਵੀਕਐਂਡ ਦੇ ਉੱਤੇ ਆ ਰਿਹਾ ਹੈ। ਸੋ ਲੋਕਲ ਜਿਹੜੀ ਕੈਲੀਫੋਰਨੀਆ ਦਾ ਜਿਹੜਾ ਟੈਲੈਂਟ ਆ, ਫੋਕ ਸਾਊਂਡਸ ਵਾਲਾ ਸੰਜੇ ਧਨੋਤਾ ਤੇ ਸਿੰਗਰ ਜਿਹੜਾ ਹੈਗਾ ਆ ਪਿੰਦਾ ਜੱਟ, ਇਹਨਾਂ ਦੇ ਦੁਆਰਾ ਇੱਕ ਗੀਤ ਮਾਂ ਦੇ ਉੱਤੇ ਉਹ ਹੈਗਾ ਆ। ਸੋ ਪਹਿਲੀ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲੀ ਵਾਰੀ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਉਹ ਬਹੁਤ ਹੀ ਖੂਬਸੂਰਤ ਮਾਂ ਨੂੰ ਸੰਬੰਧਿਤ ਮਦਰ ਡੇਜ਼ ਦੇ ਉੱਤੇ ਉਹ ਵਿਸ਼ੇਸ਼ ਡੈਡੀਕੇਟਡ ਗੀਤ ਜਿਹੜਾ ਆ ਉਹ ਪਲੇ ਕੀਤਾ ਜਾਊਗਾ 4 ਵਜੇ। ਸੋ ਉਹ ਵੀ ਉਸ ਟਾਈਮ ਦੇ ਉੱਤੇ ਫਸਟ ਪਲੇ ਪ੍ਰੀਮੀਅਮ ਜਿਹੜਾ ਪਲੇ ਆ, ਪ੍ਰੀਮੀਅਰ ਪਲੇ ਜਿਹੜਾ ਆ ਉਹ ਤੁਸੀਂ ਉਦੋਂ ਸੁਣਨਾ ਜਿਹੜਾ ਉਹ ਨਾ ਭੁੱਲਿਓ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।